ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਸਤੇ ਸਤ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਨਵੰਬਰ ਦਿਨ ਹੈਗਾ ਜੀ, ਸੋਮਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਆਪ ਸਭ ਨੂੰ ਹੀ, ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਮਿੰਟੂ ਜੀ ਤੁਹਾਨੂੰ, ਤੁਹਾਡੇ ਸਾਰੇ ਪਰਿਵਾਰਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ। ਪਰਮਾਤਮਾ ਸਾਰਿਆਂ ਦੇ ਉੱਤੇ ਚੜ੍ਹਦੀ ਕਲਾ ਜਿਹੜਾ ਜਿਵੇਂ ਰੱਖੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਤੁਸੀਂ ਪਤਾ ਕਰ ਸਕਦੇ ਹੋ ਨੰਬਰ 408 272 2500 408272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਨਾਲ ਹੀ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸੋਹਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੋ ਆਪਾਂ ਸ਼ੁਰੂ ਕਰਦੇ ਹਾਂ, ਤੁਸੀਂ ਆਪ ਖੁਦ ਜਿਹੜਾ ਹੈ ਜੀ ਇਸ ਸੰਘਰਸ਼ ਦੇ ਵਿੱਚ ਅੱਜ ਉੱਥੇ ਦਿੱਲੀ ਦੇ ਵਿੱਚ ਪਹੁੰਚੇ ਹੋਏ ਸੀਗੇ। ਸੋ ਜ਼ਰੂਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਅੱਜ ਦੀਆਂ ਕੀ ਅਹਿਮ ਜਿਹੜੀਆਂ ਘਟਨਾਵਾਂ ਆ ਉਹ ਰਹੀਆਂ। ਅੱਜ ਦੇਖੋ, ਉੱਥੇ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਦੇ ਵਿੱਚੋਂ ਮੁੱਖ ਤੌਰ ਤੇ ਜਿਹੜੀ ਘਟਨਾ ਰਹੀ ਹੈ ਇਸ ਸੰਘਰਸ਼ ਨਾਲ ਜੁੜੀ, ਉਹ ਇਹੋ ਆ ਕਿ ਦੇਰ ਰਾਤ ਤੱਕ ਵੀ ਉੱਥੋਂ ਕਨਸੋਆਂ ਆਉਂਦੀਆਂ ਰਹੀਆਂ ਕਿ ਇਹਨਾਂ ਦੇ ਵਿੱਚ ਹਲਚਲ ਆ। ਮਤਲਬ ਕਿ ਮੀਟਿੰਗ ਹੋਈ ਹੈ ਇੱਕ JP ਨੱਡਾ ਦੇ ਘਰ, ਉਹਦੇ ਵਿੱਚ ਰਾਜਨਾਥ ਸਿੰਘ ਜੀ ਸਨ ਤੇ ਉਹਦੇ ਵਿੱਚ ਅਮਿਤ ਸ਼ਾਹ ਸਨ। ਸੋ ਇਹਨਾਂ ਨੇ ਮੀਟਿੰਗ ਕੀਤੀ ਹੈ, ਤਾਂ ਮਤਲਬ ਕਿ ਹਲਚਲ ਹੋਈ ਆ। ਫਿਰ ਅੱਜ ਦਿਨੇ ਖਬਰ ਆ ਗਈ ਕਿ ਇੱਕ ਮੀਟਿੰਗ ਹੋਰ ਲਈ ਇਹਨਾਂ ਨੇ ਆਪਸ ਦੇ ਵਿੱਚ, ਔਰ ਉਸ ਮੀਟਿੰਗ 'ਚ ਕਿਤੇ ਨਾ ਕਿਤੇ ਸੰਕੇਤ ਮਿਲੇ ਆ ਕਿ ਬਿਨਾਂ ਸ਼ਰਤ ਸੱਦਾ ਦਿੱਤਾ ਜਾ ਸਕਦਾ ਹੈ ਕਿਸਾਨਾਂ ਨੂੰ, ਕਿਉਂਕਿ ਕਿਸਾਨ ਧਿਰਾਂ ਇਸ ਗੱਲ ਤੇ ਅਸਹਿਮਤ ਹੋ ਗਈਆਂ ਸਨ ਕਿ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਬੁਲਾਰੀ ਦੇ ਵਿੱਚ ਜਾ ਕੇ ਬਹਿ ਜਾਓ ਤੇ ਫਿਰ ਉਸ ਤੋਂ ਬਾਅਦ ਗੱਲਬਾਤ ਸ਼ੁਰੂ ਕਰਾਂਗੇ, ਕਿ ਇਹ ਇੱਕ ਸ਼ਰਤਾਂ ਤਹਿਤ ਤੁਸੀਂ ਸਾਡੇ ਤੇ ਫੈਸਲਾ ਥੋਪ ਰਹੇ ਹੋ। ਤਾਂ ਹੁਣ ਖਬਰ ਇਹ ਆ ਰਹੀ ਹੈ ਕਿ ਅੱਜ ਜਿਹੜੇ ਖੇਤੀ ਮੰਤਰੀ ਹੈ ਨਰਿੰਦਰ ਸਿੰਘ ਤੋਮਰ, ਤੇ ਉਹ ਜਦੋਂ ਮਿਲੇ ਆ ਅਮਿਤ ਸ਼ਾਹ ਨੂੰ, ਤਾਂ ਇਹਨਾਂ ਨੇ ਇਸ ਮੀਟਿੰਗ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਤੇ ਵਿਚਾਰ ਕਰਕੇ ਇਹ ਥੋੜਾ ਜਿਹਾ ਮੁੱਦਾ ਖੰਗਾਲਿਆ ਕਿ ਜੇਕਰ ਅਸੀਂ ਇਸ ਤਰ੍ਹਾਂ ਦਾ ਇੱਕ ਸੱਦਾ ਦਿੰਦੇ ਹਾਂ ਤੇ ਉਹਦੇ ਨਾਲ ਕੁਛ ਥੋੜਾ ਜਿਹਾ, ਜਿੱਦਾਂ ਕਹਿ ਲਈਏ ਕਿ ਇੱਕ ਡੈਡਲੌਕ ਬਣਿਆ ਪਿਆ, ਤਾਂ ਉਹ ਥੋੜਾ ਜਿਹਾ ਟੁੱਟਣ ਦਾ ਆਸਾਰ ਬਣ ਜਾਊਗਾ। ਤਾਂ ਇਹ ਹੁਣ ਤੱਕ ਦੀ ਕਹਿ ਲਓ ਕਿ ਸਭ ਤੋਂ ਵੱਡੀ ਅੱਜ ਦੀ ਅਪਡੇਟ ਸੀਗੀ। ਇਸ ਤੋਂ ਇਲਾਵਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਗੁਰਪੁਰਬ ਆਪਾਂ ਹੁਣੇ ਗੱਲ ਕਰਕੇ ਵੀ ਹਟੇ ਹਾਂ, ਤੇ ਇਸ ਮੌਕੇ ਤੇ ਵੀ ਉੱਥੇ ਭੁੱਲੇ ਨਹੀਂ ਹੈ ਇਹ ਜਿਹੜੇ ਖੇਤਾਂ ਦੇ ਪੋਤੇ ਆ, ਇਹ ਆਪਣੇ ਮੁਰਸ਼ਿਦ ਨੂੰ ਯਾਦ ਕਰਨ ਲਈ, ਆਪਣੇ ਪਾਤਸ਼ਾਹ ਨੂੰ ਯਾਦ ਕਰਨ ਲਈ ਉਨੇ ਹੀ ਉਤਾਵਲੇ ਸੀ ਜਿੰਨੇ ਇੱਥੇ ਪੰਜਾਬ 'ਚ ਰਹਿੰਦੇ ਹੁੰਦੇ ਆ। ਤਾਂ ਪਹਿਲੇ ਪਾਤਸ਼ਾਹੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸੀਗਾ, ਉਸ ਮੌਕੇ ਤੇ ਉਹਨਾਂ ਨੇ ਉੱਥੇ ਦੀਵੇ ਖਰੀਦ ਰੱਖੇ ਸੀਗੇ। ਇੱਕ ਸਾਨੂੰ ਉੱਥੇ ਨੌਜਵਾਨ ਮਿਲਿਆ, ਉਹ ਕਹਿ ਰਿਹਾ ਸੀਗਾ ਕਿ ਅਸੀਂ ਦੁਕਾਨ ਦੇ ਨਾਲ ਹੀ ਠੇਕਾ ਮਾਰ ਲਿਆ, ਜਿੰਨੇ ਉੱਥੇ ਮੋਮਬੱਤੀਆਂ ਸੀਗੀਆਂ, ਕਿ ਕੋਈ ਗੱਲ ਨਹੀਂ, ਕੋਈ ਕਿੱਲਤ ਨਾ ਮਹਿਸੂਸ ਹੋਵੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਦੀ ਇਹਨਾਂ ਨੇ ਹੁਣ ਤੱਕ ਦੀ ਤਿਆਰੀ ਕੀਤੀ ਆ। ਦੂਜੀ ਗੱਲ ਇਹ ਆ ਕਿ ਜਿਹੜੇ ਹੁਣ ਇਹਨਾਂ ਨੇ ਐਲਾਨ ਕੀਤੇ ਸੀਗੇ ਕਿ 5 ਪੁਆਇੰਟ ਬੰਦ ਕਰਾਂਗੇ ਐਂਟਰੀ ਪੁਆਇੰਟ, ਉਹਦੇ ਚੋਂ 3 ਤੇ ਤਕਰੀਬਨ ਬੰਦ ਹੈ ਜੀ। ਤਾਂ 2 ਮੁੱਖ ਤੌਰ ਤੇ ਲਾ ਲਓ ਕਿ ਜਿੱਦਾਂ ਆਪਾਂ ਇੱਧਰੋਂ ਸਾਡੇ ਪਿੰਡਾਂ ਵੱਲੋਂ ਵੜਦੇ ਹਾਂ ਦਿੱਲੀ 'ਚ, ਤਾਂ ਉਧਰ ਇੱਕ ਜੈਪੁਰ ਹਾਈਵੇ ਆ ਜਾਂਦਾ, ਉਧਰ ਪਰੋਂ ਰਾਜਸਥਾਨ ਨੂੰ ਆਉਂਦਾ, ਤਾਂ ਉਹ ਔਰ ਦੂਸਰਾ ਮਥੁਰਾ ਵਾਲਾ, ਇਹ 2 ਹਾਈਵੇ ਜਾਮ ਕਰਨ ਦੀ ਤਿਆਰੀ ਦੇ ਵਿੱਚ ਆ ਕਿਸਾਨ ਧਿਰਾਂ। ਔਰ ਇਹਦੇ ਵਾਸਤੇ ਡਿਊਟੀ ਲਾਈ ਗਈ ਆ ਕਿ ਉਧਰੋਂ ਰਾਜਸਥਾਨ ਵਾਲੇ ਕਿਸਾਨ ਜਿਹੜੇ ਉਹ ਹਮਲਾ ਮਾਰਦੇ ਨੇ ਤੇ ਇੱਧਰੋਂ ਟਕੈਤ ਹੋਰੀ ਮਾਰਦੇ ਨੇ। ਇਸ ਕਰਕੇ ਇਹਦੇ ਤੇ ਵੀ ਮੰਥਨ ਹੁੰਦਾ ਰਿਹਾ। ਗਾਜ਼ੀਪੁਰ ਗਾਜ਼ੀਆਬਾਦ ਬਾਰਡਰ ਹੈ ਜਿਹੜਾ, ਇਹਦੇ ਤੇ ਬੈਰੀਕੇਡਿੰਗ ਕੀਤੀ ਗਈ ਆ, ਸਿਕਿਉਰਿਟੀ ਵਧਾ ਦਿੱਤੀ ਗਈ ਆ। ਬਰਾੜੀ ਦੇ ਵਿੱਚ ਜਿਹੜੀਆਂ ਕਿਸਾਨ ਧਿਰਾਂ ਬੈਠੀਆਂ ਨੇ
ਉਹਨਾਂ ਨੂੰ ਵੀ ਬੁਲਾਉਣ ਦਾ ਇਹਨਾਂ ਨੇ ਕਿਤੇ ਨਾ ਕਿਤੇ ਕੰਮ ਜਿਹੜਾ ਸ਼ੁਰੂ ਕਰ ਦਿੱਤਾ, ਜੋ ਧਿਰਾਂ ਇੱਥੇ ਬੈਠੀਆਂ। ਇਸ ਤੋਂ ਇਲਾਵਾ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਸੇ ਦਰਮਿਆਨ ਇੱਕ ਟਵੀਟ ਕੀਤਾ। ਉਹ ਕਹਿੰਦੇ ਆ ਕਿ ਜੋ ਖੇਤੀ ਕਾਨੂੰਨ ਆ APMC ਮੰਡੀਆਂ ਨੂੰ ਉਹ ਖਤਮ ਨਹੀਂ ਕਰਨਗੇ, ਮੰਡੀਆਂ ਪਹਿਲਾਂ ਦੀ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ, ਮਤਲਬ ਕਿ ਉਹ ਲਗਾਤਾਰ ਭਰੋਸਾ ਵੀ ਦੇ ਰਹੇ ਆ। ਤੇ ਇਸ ਦਰਮਿਆਨ ਕਾਂਗਰਸ ਨੇ ਕਿਸਾਨਾਂ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਤੇ ਮੁਹਿੰਮ ਸ਼ੁਰੂ ਕੀਤੀ ਆ। ਪਾਰਟੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਦ ਕਿਸਾਨ ਆਵਾਜ਼ ਉਠਾਉਂਦੇ ਨੇ ਤੇ ਇਹ ਪੂਰੇ ਦੇਸ਼ ਦੇ ਵਿੱਚ ਗੂੰਜਦੀ ਹੈ, ਮਤਲਬ ਕਿ ਸਿਆਸਤ ਆਪਣੇ ਪੱਧਰ ਤੇ ਗੂੰਜ ਰਹੀ ਹੈ। ਇੱਧਰ ਸੂਚਨਾ ਤੇ ਪ੍ਰਸਾਰਣ ਮੰਤਰੀ ਹੈ ਜਿਹੜੇ ਪ੍ਰਕਾਸ਼ ਜਾਵੜੇਕਰ, ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਤੇ ਗਲਤਫਹਿਮੀ ਨਾ ਰੱਖੋ। ਪੰਜਾਬ ਦੇ ਕਿਸਾਨਾਂ ਨੇ ਪਿਛਲੇ ਸਾਲ ਤੋਂ ਜ਼ਿਆਦਾ ਝੋਨਾ ਮੰਡੀ 'ਚ ਵੇਚਿਆ ਤੇ ਜ਼ਿਆਦਾ MSP ਤੇ ਵੇਚਿਆ। ਤਾਂ ਇਹ ਲਗਾਤਾਰ ਜਿਹੜੇ ਆ ਉਹ ਤਰਕ ਦਿੱਤੇ ਜਾ ਰਹੇ ਆ, ਦਲੀਲਾਂ ਦਿੱਤੀਆਂ ਜਾ ਰਹੀਆਂ ਕਿ ਸਾਰਾ ਮਾਜਰਾ ਜਿਹੜਾ ਉਹ ਸਹੀ ਹੈ ਭਾਈ, ਖੜੇ ਮੱਥੇ ਪ੍ਰਵਾਨ ਕਰ ਲਓ। ਹੁਣ ਦੇਖਦੇ ਹਾਂ ਜੀ ਅੱਗੇ ਕੀ ਬਣਦਾ, ਪਰ ਮੁੱਖ ਤੌਰ ਤੇ ਅੱਜ ਦੀਆਂ ਘਟਨਾਵਾਂ, ਅੱਜ ਦੀਆਂ ਸੁਰਖੀਆਂ ਜਿਹੜੀਆਂ ਇਹੀ ਸੀਗੀਆਂ ਜੋ ਦਿੱਲੀ ਦੇ ਵਿੱਚ ਉੱਥੇ ਰਹਿ ਕੇ ਅਸੀਂ ਸੁਣੀਆਂ ਨੇ, ਪੜ੍ਹੀਆਂ ਨੇ, ਜਾਂ ਕਿਤੋਂ ਨਾ ਕਿਤੋਂ ਕਹਿ ਲਓ ਕਿ ਆਈਆਂ ਸਾਡੇ ਤੱਕ ਜੀ। ਸੋ ਮਿੰਟੂ ਜੀ, ਤੁਸੀਂ ਆਪ ਜਿਹੜਾ ਉੱਥੇ ਸੀਗੇ, ਸੋ ਕਿਹੜੇ ਥਾਵਾਂ ਦੇ ਉੱਤੇ ਤੁਸੀਂ ਖੁਦ ਦੇਖ ਕੇ ਆਏ ਆ? ਕਿਹੜੇ ਵਾਲੇ ਬਾਰਡਰ ਦੇ ਉੱਤੇ ਤੁਸੀਂ ਸੀਗੇ ਜਿੱਥੇ ਇਹ ਧਰਨੇ ਜਿਹੜੇ ਇਸ ਟਾਈਮ ਚੱਲ ਰਹੇ, ਜਿਹੜਾ ਸੰਘਰਸ਼ ਜਿਹੜਾ ਚੱਲ ਰਿਹਾ ਹੈਗਾ? ਅਸੀਂ ਤੇ ਬਹਾਦਰਗੜ੍ਹ ਵੀ ਗਏ ਤੇ ਦੂਜੇ ਪਾਸੇ ਸਿੰਘੂ ਬਾਰਡਰ ਤੇ ਵੀ ਗਏ ਆ। ਬਹਾਦਰਗੜ੍ਹ ਅਸੀਂ ਕੁਛ ਜ਼ਿਆਦਾ ਸਮਾਂ ਉੱਥੇ ਬਿਤਾਇਆ। ਫਿਰ ਇਸ ਤੋਂ ਇਲਾਵਾ ਜੇ ਅਸੀਂ ਦੇਖੀਏ ਤਾਂ ਜ਼ਿਆਦਾਤਰ ਫਿਰ ਮੁੜ ਕੇ ਦੋਵਾਂ ਦੇ ਵਿਚਾਲੇ ਹੀ ਫਸੇ ਰਹਿ ਗਏ, ਕਿਉਂਕਿ ਜਾਮ ਬਹੁਤ ਲੱਗਦਾ ਹੈ ਨਾ। ਹੁਣ ਦੇਖੋ ਜਿਹੜੇ ਮੁੱਖ ਐਂਟਰੀ ਪੁਆਇੰਟ ਆ ਉਹ ਤਾਂ ਬਲੌਕ ਨੇ, ਤਾਂ ਜਦ ਉਹ ਜਿਹੜਾ ਟ੍ਰੈਫਿਕ ਡਾਇਵਰਟ ਹੁੰਦਾ ਹੈ ਤਾਂ ਫਿਰ ਉਹ ਜਿਹੜੀਆਂ ਛੋਟੀਆਂ ਕਹਿ ਲਓ ਕਿ ਅਲਟਰਨੇਟਿਵ ਰੋਡਸ ਬਣ ਜਾਂਦੀਆਂ ਨੇ, ਤਾਂ ਉਹਨਾਂ ਤੇ ਬਹੁਤ ਜ਼ਿਆਦਾ ਦਬਾਅ ਆ ਜਾਂਦਾ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 30 ਕਿਲੋਮੀਟਰ ਦਾ ਸਫ਼ਰ ਜਿਹੜਾ ਸੀ ਇਹਨਾਂ ਦੋਨਾਂ ਬਾਰਡਰਾਂ ਦੇ ਵਿਚਾਲੇ ਹੋਏਗਾ, ਮੇਰਾ ਅੰਦਾਜ਼ਾ 30 ਕਿਲੋਮੀਟਰ, ਉਹ ਅਸੀਂ ਮੇਰੇ ਖਿਆਲ ਦੇ ਨਾਲ ਲਾ ਲਓ ਕਿ 1.5-2 ਘੰਟੇ 'ਚ ਤੈਅ ਕੀਤਾ ਹੈ। ਤਾਂ ਤੁਸੀਂ ਸਹਿਜੇ ਜਾਣ ਜਾਓਗੇ ਕਿ ਕਿੰਨਾ ਜ਼ਿਆਦਾ ਉੱਥੇ ਟ੍ਰੈਫਿਕ ਦਾ ਮੰਦਾ ਹਾਲ ਆ। ਤਾਂ ਦੋਵਾਂ ਥਾਵਾਂ ਤੇ ਗਏ ਅਸੀਂ। ਉਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਬਹੁਤ ਜਲਾਉ ਵੇਖਣ ਨੂੰ ਮਿਲਿਆ ਦੋਵਾਂ ਥਾਵਾਂ ਤੇ। ਇੱਕ ਵੱਖਰੇ ਕਿਸਮ ਦਾ ਉੱਥੇ ਜਲਾਉ ਹੈ ਜਿਹਨੂੰ ਮੈਂ ਤੇ ਅਜੇ ਤੱਕ ਨਹੀਂ ਵੇਖਿਆ ਪੰਜਾਬ ਤੋਂ ਬਾਹਰ, ਕਿਉਂਕਿ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਜੋੜ ਮੇਲਾ ਕੋਈ ਲੱਗਾ ਹੋਵੇ। ਜਿਵੇਂ ਅਸੀਂ ਛੋਟੇ ਹੁੰਦੇ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੇ ਜਾਂਦੇ ਸਾਂ ਤੇ ਉਹ ਟਰਾਲੀਆਂ ਇਸੇ ਤਰ੍ਹਾਂ ਹੀ ਹੁੰਦੀਆਂ ਸਨ, ਇਸੇ ਤਰ੍ਹਾਂ ਹੀ ਵਿੱਚ ਬੈਗ ਰੱਖੇ ਹੁੰਦੇ ਸਨ। ਤੜਕੇ ਜਦੋਂ ਅਸੀਂ ਗਏ ਆ ਤੇ ਉਹਨਾਂ ਨੇ ਤਵੀਆਂ ਚਾੜੀਆਂ ਹੋਈਆਂ ਸੀਗੀਆਂ, ਮਤਲਬ ਕਿ ਜੋ ਲੋਹਾ ਹੁੰਦੀਆਂ, ਤੇ ਏਦਾਂ ਲੱਗਦਾ ਸੀ ਜਿਵੇਂ ਜੰਗਲ 'ਚ ਮੰਗਲ ਲੱਗੇ ਹੁੰਦੇ ਆ। ਬਾਬੇ ਜਿਹੜੇ ਉੱਥੇ ਤਾਸ਼ ਖੇਡ ਰਹੇ ਸੀਗੇ, ਜਿਵੇਂ ਸੱਥਾਂ 'ਚ ਖੇਡਦੇ ਆ। ਕੋਈ ਗੰਢੇ ਚੀਰ ਰਿਹਾ, ਕੋਈ ਨੌਜਵਾਨ ਰੋਟੀਆਂ ਵੇਲ ਰਿਹਾ। ਇਸ ਤਰ੍ਹਾਂ ਦਾ ਇੱਕ ਵੱਖਰਾ ਜਲਾਉ, ਵੱਖਰਾ ਉਤਸ਼ਾਹ ਵੇਖਣ ਨੂੰ ਮਿਲਿਆ। ਨਵੀਂ ਚੀਜ਼ ਇਹ ਆ ਕਿ ਹਰਿਆਣੇ ਦੇ ਲੋਕ ਤੇ ਹਰਿਆਣੇ ਦਾ ਕਿਸਾਨ ਬਹੁਤ ਜ਼ਿਆਦਾ ਕੋਆਪਰੇਟ ਕਰ ਰਿਹਾ। ਦੂਜੀ ਗੱਲ ਇਹ ਕਿ ਖਾਪ ਪੰਚਾਇਤਾਂ ਨੇ ਵੀ ਸਮਰਥਨ ਦੇ ਦਿੱਤਾ। ਲਾਮਬੰਦੀ ਜਿਹੜੀ ਆ ਉਹ ਲਗਾਤਾਰ ਹੋ ਰਹੀ ਆ ਹਰਿਆਣੇ ਦੇ ਵਿੱਚ ਇਸਲੇ ਪੱਧਰ ਤੇ। ਹੁਣ ਤੇ ਮੈਨੂੰ ਇੱਕ ਟਰੱਕ ਡਰਾਈਵਰ ਵੀਰ ਨੇ ਫੋਨ ਕੀਤਾ, ਸ਼ਾਇਦ ਉਹ ਉੜੀਸਾ 'ਚ ਸਨ ਇਸ ਟਾਈਮ, ਉੜੀਸਾ ਦੇ ਇੱਕ ਪਿੰਡ 'ਚੋਂ, ਕਹਿੰਦੇ ਕਿ ਇੱਥੇ ਵੀ ਪ੍ਰੋਟੈਸਟ ਹੋ ਰਹੇ ਨੇ। ਕਮਾਲ ਦੀ ਗੱਲ ਹੈ, ਪਰ ਨੈਸ਼ਨਲ ਮੀਡੀਆ ਕਵਰ ਨਹੀਂ ਕਰ ਰਿਹਾ। ਦੂਜੀ ਗੱਲ ਆ ਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਕਹਿੰਦੇ ਕਿ ਅਸੀਂ ਗਰੀਬ ਆ, ਅਸੀਂ ਦਿੱਲੀ ਨਹੀਂ ਜਾ ਸਕਦੇ ਜਿੱਦਾਂ ਪੰਜਾਬੀ ਆ ਗਏ, ਪਰ ਅਸੀਂ ਦਿਲੋਂ ਉਹਨਾਂ ਦੇ ਨਾਲ ਆ। ਉਹ ਕਹਿੰਦੇ ਮੈਂ 2-3 ਸਟੇਟਾਂ 'ਚੋਂ ਲੰਘ ਕੇ ਆਇਆ ਤਾਂ ਤੁਹਾਡੀ ਜਗਾਈ ਜਿਹੜੀ ਇਹ ਮਸ਼ਾਲ ਆ ਉੱਥੇ ਵੀ ਰੌਸ਼ਨੀ ਮੰਨੀ ਜਾਂਦੀ ਆ। ਇਹ ਇੱਕ ਨਵੀਂ ਗੱਲ ਆ। ਬਾਕੀ ਉੱਥੇ ਜਿਹੜਾ ਲੋਕਾਂ ਦਾ ਸਮਰਥਨ ਹੈ, ਕਿਸਾਨਾਂ ਦੀ ਆਪਾਂ ਗੱਲ ਕਰ ਲਈ ਕਿ ਹਰਿਆਣੇ ਦਾ ਕਿਸਾਨ ਜਿਹੜਾ ਉਹ ਤੇ ਪੰਜਾਬ ਦੇ ਕਿਸਾਨ ਨੂੰ ਸਪੋਰਟ ਕਰ ਹੀ ਰਿਹਾ, ਪਰ ਜਿਹੜੀ ਦੇਖਣ ਵਾਲੀ ਗੱਲ ਆ ਕਿ ਉੱਥੋਂ ਦੇ ਲੋਕ ਨੇ ਜਿਹੜੇ ਸਥਾਨਕ ਲੋਕ ਨੇ, ਜਿਵੇਂ ਮੈਂ ਇੱਕ ਦੁਕਾਨਦਾਰ ਦੇ ਨਾਲ ਗੱਲਬਾਤ ਕਰ ਰਿਹਾ ਸੀ, ਉਹਦੇ ਬਾਹਰ ਬਹੁਤ ਵੱਡਾ ਲੰਗਰ ਲਾਇਆ ਗਿਆ, ਇੱਥੋਂ ਤੱਕ ਕਿ ਉਹਨਾਂ ਨੇ ਆਵਾਜ਼ ਮਾਰ ਕੇ ਕਿਹਾ ਹੋਇਆ ਉੱਥੇ ਰੁਕੇ ਕਿਸਾਨਾਂ ਨੂੰ ਕਿ ਦੇਖੋ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਤੁਸੀਂ ਹੁਕਮ ਕਰਨਾ ਹੈ, ਮੰਗਣਾ ਨਹੀਂ। ਤੁਸੀਂ ਸਾਨੂੰ ਕਹਿਣਾ ਕਿਆ ਚੀਜ਼ ਲਿਆ ਕੇ, ਅਸੀਂ ਜਿੱਥੋਂ ਮਰਜ਼ੀ ਪੈਦਾ ਕਰੀਏ। ਤਾਂ ਉਹ ਕਹਿੰਦੇ ਕਿ 400 ਜੋੜਾ ਚੱਪਲਾਂ ਦੇ ਹੁਣ ਤੱਕ ਬਣ ਚੁੱਕੇ। ਤੁਸੀਂ ਦੇਖੋ, ਤੇ ਉੱਥੇ ਮਤਲਬ ਕਿ ਜੋ ਉਹਨਾਂ ਨੇ ਰਲ ਕੇ ਇਹ ਉਪਰਾਲਾ ਕੀਤਾ ਹੋਇਆ, ਉਹਦੇ ਵਿੱਚ ਸਿੱਖ ਵੀ ਸਨ, ਸਰਦਾਰ ਵੀ ਸਨ, ਫਿਰ ਇਸ ਤੋਂ ਇਲਾਵਾ ਹਿੰਦੂ ਵੀ ਸਨ ਉੱਥੋਂ ਦੇ, ਇਸ ਤੋਂ ਇਲਾਵਾ ਹਰਿਆਣਵੀ ਜਿਹੜੇ ਆਜ਼ਾਦ ਟਾਈਪ ਲੋਕ ਹੁੰਦੇ, ਮਤਲਬ ਕਿ ਸਾਰੇ ਤਬਕੇ ਜਿਹੜੇ ਉੱਥੇ ਰਲ ਕੇ ਸਪੋਰਟ ਕਰ ਰਹੇ ਨੇ। ਹੁਣ ਤਾਂ ਮੇਰੇ ਖਿਆਲ ਦੇ ਨਾਲ ਦਿੱਲੀ ਦੇ ਉੱਥੇ ਜਿਹੜੇ ਟੈਕਸੀ ਯੂਨੀਅਨਾਂ ਵਾਲੇ ਨੇ ਜਾਂ ਟਰੱਕ ਯੂਨੀਅਨਾਂ ਵਾਲੇ ਨੇ,
ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ 1-2 ਦਿਨਾਂ ਦੇ ਵਿੱਚ ਭਾਈ ਕਿਸਾਨਾਂ ਦੇ ਨਾਲ ਗੱਲਬਾਤ ਕਰੋ, ਨਹੀਂ ਤਾਂ ਅਸੀਂ ਵੀ ਵਿਰੋਧ ਦੇ ਵਿੱਚ ਉਤਰ ਆਵਾਂਗੇ। ਤਾਂ ਇੱਕ ਬਹੁਤ ਵੱਡੀ ਪ੍ਰਾਪਤੀ ਆ ਕਿ ਇਸ ਅੰਦੋਲਨ ਨੇ ਲੋਕਾਂ ਨੂੰ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਵੀ ਇੱਕ ਮੌਕਾ ਜਾਂ ਕਹਿ ਲਓ ਪਲੇਟਫਾਰਮ ਬਖਸ਼ਿਆ ਹੈ। ਜੀ। ਉੱਧਰ ਕਹਿੰਦੇ ਜਿਹੜਾ ਪ੍ਰਧਾਨ ਸੇਵਕ ਆ ਉਹ ਵਾਰਾਣਸੀ 'ਚ ਜਾ ਕੇ ਫਿਰ ਇਹਨਾਂ ਬਿੱਲਾਂ ਦੇ ਗੁਣ ਗਾਉਂਦਾ ਰਿਹਾ। ਇਹ ਦੇਖੋ ਉਹ ਤਾਂ ਗਾਈ ਜਾਂਦੇ ਨੇ, ਮੰਤਰੀ ਵੀ ਤਾਂ ਕਹੀ ਜਾਂਦੇ ਆ। ਹੁਣ ਪ੍ਰਕਾਸ਼ ਜਾਵੜੇਕਰ ਦਾ ਮੈਂ ਤੁਹਾਨੂੰ ਦੱਸਿਆ, ਰਵੀ ਸ਼ੰਕਰ ਪ੍ਰਸਾਦ ਦਾ ਦੱਸਿਆ, ਨਰਿੰਦਰ ਸਿੰਘ ਤੋਮਰ ਤੇ ਮੁਸਲਸਲ ਗੱਲ ਕਹਿ ਹੀ ਰਹੇ ਨੇ। ਤੇ ਉਹ ਪ੍ਰਧਾਨ ਸੇਵਕ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ, ਉਹਨਾਂ ਨੇ ਜਾ ਕੇ ਕੋਈ ਨਾ ਕੋਈ ਇਵੈਂਟ ਜਿਹੜਾ ਮੈਨੇਜ ਕਰਨਾ ਹੁੰਦਾ, ਫਿਰ ਉੱਥੇ ਜਾ ਕੇ ਆਪਣੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਜਸਟੀਫਾਈ ਕਰਨਾ ਹੁੰਦਾ, ਲੋਕਾਂ ਦੇ ਵਿੱਚ ਧਾਰਨਾ ਜਿਹੜੀ ਘੜਨ ਵਾਸਤੇ, ਫਿੱਟ ਕਰਨ ਵਾਸਤੇ ਮੀਡੀਆ ਜਿਹੜਾ ਉਹ ਤੁਹਾਨੂੰ ਪਤਾ ਇੱਕ ਟੋਲ ਦਾ ਕੰਮ ਕਰਦਾ ਉਰੇ। ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ। ਦੇਖੋ ਗੱਲ ਤੇ ਹੈ ਨਾ ਕਿ ਪ੍ਰਧਾਨ ਮੰਤਰੀ ਉਹ ਗੱਲ ਜਾ ਕੇ ਉੱਥੇ ਵਾਰਾਣਸੀ 'ਚ ਕਹਿ ਰਹੇ ਆ ਜਾਂ ਹੈਦਰਾਬਾਦ 'ਚ ਕਹਿ ਰਹੇ, ਉਸ ਗੱਲ ਨਾਲ ਕੀ ਫਰਕ ਪੈਂਦਾ? ਕਿਸਾਨ ਤੇ ਤੁਹਾਡੇ ਘਰੇ ਆਇਆ ਕਿ ਆ ਜਾਓ, ਕਿਸਾਨ ਤੇ ਕਹਿ ਰਹੇ ਕਿ ਪ੍ਰਧਾਨ ਮੰਤਰੀ ਦੇ ਨਾਲ ਸਾਡੀ ਮੁਲਾਕਾਤ ਫਿਕਸ ਕਰ ਦਿਓ। ਅਸੀਂ ਗੱਲ ਹੀ ਉਹਨਾਂ ਦੇ ਨਾਲ ਕਰ ਰਹੇ ਨੇ ਸਿੱਧੀ, ਤੇ ਜਿੱਦਣ ਆਉਣਗੇ ਫਿਰ ਤਾਂ ਕੰਮ ਹੀ ਨਿਬੜ ਗਿਆ। ਪ੍ਰਧਾਨ ਸੇਵਕ ਦੀ ਗੱਲ ਕੋਈ ਮੋੜਦਾ ਥੋੜੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿੰਨੇ ਚੰਗੇ ਆਦਮੀ ਨੇ, ਤੇ ਇਹਨਾਂ ਦੀ ਗੱਲ ਕੋਈ ਨਹੀਂ ਮੋੜੇਗਾ। ਤੇ ਚੰਗਾ ਇਹ ਹੋਏਗਾ ਕਿ ਉੱਥੇ ਸੱਦ ਲੈਣ ਟੇਬਲ ਤੇ ਇਹ ਆਪਣਾ ਰੱਖਦੇ ਨੇ ਉੱਥੇ, ਜੋ ਵੀ ਇਹ ਕਹਿੰਦੇ ਕਿ ਫਾਇਦੇਮੰਦ ਦਾ ਪੱਖ ਆ ਉਹ ਆਪਣਾ ਰੱਖਦੇ ਨੇ, ਤੇ ਫਿਰ ਕਿਸਾਨ ਤੁਹਾਨੂੰ ਦੱਸਣਗੇ। ਤੇ ਤੁਸੀਂ ਬਾਹਲੀ ਗੱਲ ਤੇ ਲਾਈਵ ਕਰ ਲਓ, ਲੋਕੀ ਆਪੇ ਪਤਾ ਲਾ ਲੈਣਗੇ ਕਿ ਕਿਹਦੇ ਦਲੀਲਾਂ ਤਰਕਾਂ ਦੇ ਵਿੱਚ ਦਮ ਆ। ਜੀ ਬਿਲਕੁਲ, ਇਹ ਤਾਂ ਹੈ ਆ। ਵੈਸੇ ਮਿੰਟੂ ਜੀ ਇਹ ਇੰਨਾ ਆਖੀ ਜਾਂਦੇ ਆ ਵੀ ਇੰਨੇ ਕਿਸਾਨਾਂ ਦੇ ਹੱਕ ਦੇ ਅਸੀਂ ਜਿਹੜੇ ਕਾਨੂੰਨ ਲੈ ਕੇ ਆਏ ਆ, ਅਤੇ ਜਿੱਦਾਂ ਇਹ ਕਹਿੰਦੇ ਨੇ ਵੀ ਕਿਸਾਨਾਂ ਦੇ ਵਿੱਚ ਤਾਂ ਇਹ ਜਾਣ ਬੁੱਝ ਕੇ ਗਲਤ ਜਿਹੜਾ ਫੈਲਾਈ ਜਾ ਰਿਹਾ, ਅਤੇ ਕਹਿੰਦੇ ਫਿਰ ਕਿਸਾਨਾਂ ਨੂੰ ਸਬਜ਼ ਖਾ ਦਿਓ, ਲੈ ਲਓ ਵਾਪਸ ਕਾਨੂੰਨ, ਨਾ ਦਿਓ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਤੁਸੀਂ ਇਹ ਕਾਨੂੰਨਾਂ ਦੇ ਤਹਿਤ ਦੇਣੀਆਂ ਚਾਹੁੰਦੇ ਆ, ਅਤੇ ਆਪਣੇ ਆਪ ਕਿਸਾਨ ਜਿਹੜੇ ਆ ਉਹ ਪਿੱਛੇ ਹਟ ਜਾਣਗੇ ਜਿਹੜੀ ਚੀਜ਼ ਉਹ ਵੀ ਨਾਲ ਦੇ ਨਾਲ ਚਾਹੁੰਦੇ ਆ। ਸੋ ਆਈ ਨੋ ਸਮਝ ਨਹੀਂ ਆ ਰਹੀ ਜਿਹੜੀ ਆ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਮਿੰਟੂ ਜੀ ਬਣਨ ਜਾ ਰਿਹਾ ਆ। ਸੋ ਜਿਹੜੀਆਂ ਥਾਵਾਂ ਦੇ ਉੱਤੇ ਬੁਲਾਉਣ ਨੂੰ ਕਹਿੰਦੇ ਸੀ ਉੱਥੇ ਉਹਨਾਂ ਨੇ ਜੇਲ੍ਹਾਂ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ, ਸੋ ਚਲੋ ਇਹ ਤਾਂ ਕਿਸਾਨਾਂ ਨੇ ਵਧੀਆ ਲਾਮਬੰਦੀ ਕਰ ਲਈ ਵੀ ਆਪਾਂ ਉੱਥੇ ਜਿਹੜਾ ਉਹ ਨਹੀਂ ਜਾਣਾ ਹੈਗਾ। ਸੋ ਆਪਾਂ ਦੇਖਿਆ ਵੀ ਹਰ ਇੱਕ ਤਰੀਕੇ ਦਾ ਵਰਗ ਦੇ ਜਿਹੜੇ ਲੋਕ ਆ ਉਹ ਮਿਲ ਰਹੇ ਹੈਗੇ, ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਸਾਥ ਪ੍ਰਾਪਤ ਹੋ ਰਿਹਾ ਆ। ਪਰ ਟਵਿੱਟਰ ਦੇ ਉੱਤੇ ਬੜੀ ਜੰਗ ਜਿਹੜੀ ਹੈ ਇਸ ਟਾਈਮ ਪੰਜਾਬੀ ਕਿਸਾਨਾਂ ਦੇ ਟਵਿੱਟਰ ਦੀ ਕਹਿ ਲਓ, ਅਤੇ ਦੂਜਿਆਂ ਦੀ IT ਸੈੱਲ ਦੀ ਬਹੁਤ ਜਦੋਜਹਿਦ ਚੱਲ ਰਹੀ ਹੈਗੀ ਆ। ਇਹਨਾਂ ਨੇ ਟਰੈਕਟਰਾਂ ਵਾਲਿਆਂ ਨੂੰ ਟਵਿੱਟਰ ਤੇ ਲੈ ਆਂਦਾ ਆ, ਹੁਣ ਫਿਰ ਉਹ ਵੀ ਹਾਲ ਦਾਬੂ ਕਰਕੇ ਵਾਹੁਣਗੇ। ਪਰ ਗੱਲ ਇਹ ਆ ਕਿ ਮੈਂ ਅੱਗੇ ਵੀ ਅਪੀਲ ਕਰਕੇ ਹਟਿਆ, ਮੈਂ ਤੇ ਇਹੀ ਕਹਿੰਦਾ ਕਿ ਆਪਣੀ ਲਿਆਕਤ ਨਾ ਛੱਡੋ। ਤੁਸੀਂ ਜੇ ਉਸ ਪੱਧਰ ਤੇ ਚਲੇ ਜਾਓਗੇ ਜਿਸ ਪੱਧਰ ਤੇ ਉਹ ਚਲੇ ਜਾਂਦੇ ਨੇ ਤਾਂ ਠੀਕ ਨਹੀਂ। ਹਾਂ, ਆਪਣੀ ਗੱਲ ਠੋਕਵੇਂ ਢੰਗ ਨਾਲ ਰੱਖੋ, ਉਹਨਾਂ ਨੂੰ ਦੱਸੋ ਕਿ ਅਸੀਂ ਸਿਰਫ ਤੇ ਸਿਰਫ ਹਲਵਾਹਕ ਨਹੀਂ ਹੈ। ਸਾਨੂੰ ਤੁਸੀਂ ਡਰੱਗੀ ਕਹਿੰਦੇ ਹੋ, ਅਸੀਂ ਡਰੱਗੀ ਨਹੀਂ ਹੈ, ਅਸੀਂ ਵਿਜ਼ਨਰੀ ਹਾਂ, ਤੇ ਤੁਹਾਡੇ ਨਾਲੋਂ ਕਿਤੇ ਅਗਾਂਹ ਦੀ ਗੱਲ ਸੋਚਦੇ ਹਾਂ। ਸਾਡੇ ਨੁਕਸਾਨ ਕੀ ਨੇ, ਇਹ APMC ਦੇ ਜਾਂ MSP ਦੇ ਫਾਇਦੇ ਕੀ ਨੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੀ ਹੈ। ਮੈਂ ਤਾਂ ਕਹਿੰਦਾ ਸਾਡਾ ਕੱਲਾ ਬੱਚਾ ਸਟੱਡੀ ਕਰਕੇ ਤੇ ਗੱਲ ਰੱਖੇ ਤਾਂ ਉਹ ਇੱਕ ਫਿਰ ਫਾਇਦਾ ਹੋਏਗਾ। ਜੇ ਗਾਲਾਂ ਦਾ ਜਵਾਬ ਵੀ ਅਸੀਂ ਗਾਲਾਂ ਨਾਲ ਦੇਈ ਜਾਣਾ ਹੈ ਤੇ ਫਿਰ ਤੇ ਉਹ ਚਲਾਓ ਜਾਂ ਨਾ ਚਲਾਓ ਕੋਈ ਫਰਕ ਨਹੀਂ। ਮਤਲਬ ਕਿ ਸਾਨੂੰ ਹੁਣ ਜਿੱਦਾਂ ਸਾਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛਵੀ ਬਣੀ ਆ ਕਿ ਅਸੀਂ ਸਿਰਫ ਤੇ ਸਿਰਫ ਹਲ ਵਾਹੁਣ ਜਾਣਦੇ ਆ, ਜਾਂ ਅਸੀਂ ਲੜਾਈਆਂ ਪੜ੍ਹਾਈਆਂ ਕੀਤੀਆਂ ਨੇ, ਜਾਂ ਜਿਸ ਤਰ੍ਹਾਂ ਦੀ ਸਾਡੀ ਛਵੀ ਅੱਜ ਤੱਕ ਬਣਾਈ ਆ ਸਿਆਸਤ ਨੇ, ਅਸੀਂ ਉਹਦੇ ਤੋਂ ਬਾਹਰ ਨਿਕਲ ਕੇ ਆਪਣੀ ਗੱਲ ਰੱਖੀਏ, ਠੋਕ ਕੇ ਗੱਲ ਰੱਖੀਏ, ਬਹੁਤ ਸ਼ਾਨਦਾਰ ਤਰੀਕੇ ਨਾਲ ਗੱਲ ਰੱਖੀਏ। ਪਰ ਉਹਦੇ 'ਚ ਲਿਆਕਤ ਜਿਹੜੀ ਉਹ ਝਲਕਣੀ ਚਾਹੀਦੀ ਆ। ਤਾਂ ਟਵਿੱਟਰ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਇਹਨਾਂ ਨੇ, ਵਧੀਆ ਗੱਲ ਆ, ਬਹੁਤ ਵਧੀਆ ਗੱਲ ਹੈ। ਮੈਂ ਤਾਂ ਕਹਿੰਦਾ ਕਿ ਹਰੇਕ ਜਿਹੜਾ ਵੀ ਸੋਸ਼ਲ ਨੈਟਵਰਕਿੰਗ ਸਾਈਟਸ ਦਾ ਕੋਈ ਵੀ ਪਲੇਟਫਾਰਮ ਹੈ ਵਰਤਣਾ ਚਾਹੀਦਾ, ਪਰ ਉਹਨੂੰ ਸਾਰਥਕ ਤਰੀਕੇ ਨਾਲ ਵਰਤੋ। ਜੇ IT ਸੈੱਲ ਵਾਲੇ ਕੋਈ ਗੱਲਬਾਤ ਕਰਦੇ ਵੀ ਆ, ਤੁਹਾਨੂੰ ਭੜਕਾਉਂਦੇ ਵੀ ਆ, ਤਾਂ ਉਸ ਭੜਕਾਹਟ ਦਾ ਜਵਾਬ ਤੁਸੀਂ ਦਿਓ। ਐ ਨਹੀਂ ਕਹਿੰਦਾ ਕਿ ਜਵਾਬ ਨਾ ਦਿਓ, ਪਰ ਉਹਦੇ 'ਚ ਸ਼ਾਲੀਨਤਾ ਹੋਣੀ ਚਾਹੀਦੀ, ਉਹਦੇ 'ਚ ਲਿਆਕਤ ਹੋਣੀ ਚਾਹੀਦੀ, ਉਹਦੇ 'ਚ ਮਰਿਆਦਾ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਤੀਸਰਾ ਬੰਦਾ ਹੈ ਜਦੋਂ ਨਿਰਪੱਖ ਨਿਗਾਹ ਦੇ ਨਾਲ ਵੇਖੇ ਤਾਂ ਉਹਨੂੰ ਸਪਸ਼ਟ ਇੱਕ ਤੇ ਇਹ ਨਜ਼ਰ ਆਵੇ ਕਿ ਕਿਹਦੀਆਂ ਦਲੀਲਾਂ 'ਚ ਵਾਧਣ ਆ, ਦੂਸਰਾ ਨੂੰ ਪਤਾ ਲੱਗੇ ਕਿ ਕਿਹੜੇ ਲੋਕ ਕਿਰਦਾਰ ਪੱਖੋਂ ਕਿੰਨੇ ਕੁ ਸੱਚੇ ਆ ਤੇ ਕਿੰਨੇ ਕੁ ਉੱਚੇ ਆ। ਜੀ, ਕਿਰਦਾਰ ਦੀ ਮਿੰਟੂ ਜੀ ਗੱਲ ਕਰਦੇ ਜਾਈਏ, ਬਾਲੀਵੁੱਡ ਦੇ ਵਿੱਚ ਅਕਸਰ ਪੰਜਾਬੀਆਂ ਦੀ, ਸਿੱਖਾਂ ਦੀ ਭੈੜੀ ਜਿਹੀ ਛਵੀ ਦਿਖਾ ਕੇ ਪੈਸੇ ਤਾਂ ਚੰਗੇ ਜਿਹੜੇ ਉਹ ਹਥਿਆ ਲਏ ਜਾਂਦੇ ਨੇ, ਲੋਕਾਂ ਨੂੰ ਜਿਹੜਾ ਆ ਉਹਨਾਂ ਦੇ ਮੂਹਰੇ ਮਜ਼ਾਕ ਦਾ ਪਾਤਰ ਵੀ ਬਣਾਇਆ ਜਾਂਦਾ ਆ। ਹੁਣ ਪੰਜਾਬੀਆਂ ਦੇ ਸਿਰ ਦੇ ਉੱਤੇ ਹੀ ਜਿਹੜੇ ਬਾਲੀਵੁੱਡ ਵਾਲੇ ਆ ਉਹ ਰਾਜ ਕਰਦੇ ਫਿਰਦੇ ਆ। ਲੋਕੀ ਚੰਗਾ ਉਹਨਾਂ ਨੇ ਆਪਣਾ ਜਿਹੜਾ ਅਕਸ ਵੀ ਬਣਾਇਆ ਆ,
ਪਰ ਉਹ ਹੁਣ ਉਹ ਫਾਰਮਰ ਦੇ ਕਿਸਾਨਾਂ ਦੇ ਖਿਲਾਫ ਆ। ਉਹ ਕੰਗਣਾ ਰਣੌਤ ਜਿਹੜੀ ਆ ਉਹ $100 100 ਵਾਲੀ ਜਿਹੜੀ ਉਹ ਇੱਕ ਗੱਲ ਕਰ ਗਈ ਦਾਦੀ ਵਾਲੀ। ਇੱਕ ਆ ਤਪਸੀ ਪੰਨੂ ਜਿਹੜੀ ਹੈਗੀ ਆ ਉਹ ਹੁਣ ਬਾਈਕਾਟ ਫੂਡ ਵਾਲੀ ਗੱਲ ਜਿਹੜੀ ਉਹ ਕਰ ਗਈ। ਇਹਨਾਂ ਨੂੰ ਅਕਲ ਕਦੀ ਆਊਗੀ ਜਾਂ ਨਹੀਂ ਆਊਗੀ ਕਿ ਅੰਬਾਨੀਆਂ ਦੇ ਵਿਆਹਾਂ ਦੇ ਵੇਟਰ ਹੀ ਬਣੇ ਰਹਿਣਗੇ? ਦੇਖੋ ਜੀ, ਇਹ ਤਾਂ ਜਿਹੜੀ ਹੈਗੀ ਹੈ ਕੰਗਣਾ ਰਣੌਤ, ਉਹ ਤਾਂ ਸਪਸ਼ਟ ਤੁਹਾਨੂੰ ਪਤਾ ਹੀ, ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਦੀ ਬੁਲਾ ਰਹੇ ਆ। ਪਰ ਜੋ ਉਹਨੇ ਟਵੀਟ ਕੀਤਾ ਉਹ ਬਹੁਤ ਗਲਤ ਟਵੀਟ ਕੀਤਾ, ਫੇਕ ਟਵੀਟ ਸੀਗਾ ਉਹ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਤੋਂ ਬਾਅਦ ਫਿਰ ਜੋ ਉਹਦੀ ਲੱਥੀ ਲਾਈ ਕੀਤੀ ਹੈ ਜਨਤਾ ਨੇ, ਉਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ, ਉਹਦਾ ਤਾਂ ਖਮਿਆਜ਼ਾ ਭੁਗਤ ਲਿਆ। ਪਰ ਇਹ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ, ਉਹਦੇ 'ਚ ਇਕੱਲਾ ਸੋਸ਼ਲ ਮੀਡੀਆ ਹੀ ਨਹੀਂ ਹੈ, ਸੋਸ਼ਲ ਮੀਡੀਆ ਹੀ ਨਹੀਂ ਹੈ ਬਲਕਿ ਮੀਡੀਆ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ। ਇਹ ਚੀਜ਼ ਵੇਖਣ ਵਾਲੀ ਹੈ ਕਿ ਸੋਸ਼ਲ ਮੀਡੀਆ ਤੇ ਤਾਂ ਇਹ ਚੀਜ਼ਾਂ ਆਪਾਂ ਅੱਗੇ ਵੀ ਦੇਖੀਆਂ ਨੇ। ਸ਼ਹੀਨ ਬਾਗ ਵੇਲੇ ਕੀ ਹੋਇਆ ਸੀਗਾ, ਉਦੋਂ ਵੀ ਖਬਰਾਂ ਪਲਾਂਟ ਕੀਤੀਆਂ ਗਈਆਂ, ਉਦੋਂ ਵੀ ਬਹੁਤ ਕੁਝ ਕੀਤਾ ਗਿਆ, ਯਤਨਸ਼ੀਲਤਾ ਰਹਿੰਦੀ ਹੈ ਇਹੋ ਜਿਹੇ ਮੌਕਿਆਂ ਤੇ। ਪਰ ਤੁਸੀਂ ਇਹ ਵੀ ਵੇਖੋ ਨਾ ਕਿ ਅੱਜ ਦੇ ਦੌਰ ਦੇ ਵਿੱਚ ਮੀਡੀਆ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ, ਤਾਂ ਮੀਡੀਆ ਨੇ ਵੀ ਕਿਸ ਤਰ੍ਹਾਂ ਦੀਆਂ ਖਬਰਾਂ ਕੱਢੀਆਂ ਆਪਾਂ ਦੇਖਿਆ ਹੀ ਆ, ਵਿਚਾਰਿਆ ਵੀ ਅੱਗੇ ਕਿ ਉਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਕਿ ਆਪਣੇ ਪੰਜਾਬ ਦੇ ਵਿੱਚ ਬਹੁਤੀਆਂ ਸ਼ਾਇਦ ਅਹਿਮੀਅਤ ਵੀ ਨਹੀਂ ਰੱਖਦੀਆਂ, ਔਰ ਲੱਖਾਂ ਲੋਕਾਂ ਦੇ ਵਿੱਚੋਂ ਹਰੇਕ ਦੀ ਸੋਚ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਕੋਈ ਕਿਸੇ ਵਿਚਾਰਧਾਰਾ ਦਾ ਬੰਦਾ ਹੈ, ਕੋਈ ਕਿਸੇ ਖਿਆਲਾਤ ਦਾ ਬੰਦਾ ਵਾ, ਉਹ ਵੱਖ ਕਿਸਮਾਂ ਦੇ ਵਿਚਾਰ ਨੇ ਸਾਡੇ। ਉਹ ਐਸਾ ਇੱਕ ਪ੍ਰਭਾਵ ਬਣਿਆ ਪਿਆ ਜਿਹਦੇ ਵਿੱਚ ਕਈ ਧਾਰਾਵਾਂ ਦਾ ਕੇ ਮਿਲਨ ਹੋਇਆ, ਤਾਂ ਤੁਸੀਂ ਕਿਸੇ ਨੂੰ ਵੀ ਫੜ ਕੇ ਕੋਈ ਗੱਲ ਕਹਾ ਲਓ ਉਹਦੇ ਵਿਚਾਰਾਂ ਦੇ ਮੁਤਾਬਕ, ਤੇ ਮੁੜ ਕੇ ਉਹਨੂੰ ਸਮੂਹਿਕ ਤੌਰ ਤੇ ਇੱਕ ਲੜੀ ਜਾਰੀ ਜੱਦੋ ਜਹਿਦ ਨਾਲ ਜੋੜ ਦੇਵੋ। ਇਹ ਵੀ ਮੀਡੀਆ ਦਾ ਇੱਕ ਫਰੇਬ ਆ, ਇੱਕ ਛਾਲ ਆ, ਇੱਕ ਕਪਟ ਆ। ਤੇ ਉਹ ਜਿਹੜਾ ਸੋਸ਼ਲ ਮੀਡੀਆ ਉਹਦੇ ਨਾਲੋਂ ਖਤਰਨਾਕ ਰੋਲ ਮੀਡੀਆ ਦਾ ਕਰ ਰਿਹਾ। ਕੰਗਣਾ ਰਣੌਤ ਨੂੰ ਤੇ ਚਲੋ ਉਹਨਾਂ ਨੇ ਜਵਾਬ ਦੇ ਦਿੱਤੇ, ਪਰ ਤੁਸੀਂ ਇਹ ਸੋਚੋ ਕਿ ਜਿਹੜਾ ਨੈਸ਼ਨਲ ਮੀਡੀਆ ਉਹਦਾ ਤੋੜ ਸਾਡੇ ਕੋਲ ਹੈ ਨਹੀਂ। ਸਾਡੇ ਕੋਲ ਆਪਣਾ ਸਟਰੋਂਗ ਮੀਡੀਆ ਪੰਜਾਬੀ, ਸਾਡੇ ਕੋਲ ਬਹੁਤ ਤਕੜਾ ਮੀਡੀਆ ਸਾਡਾ। ਅਸੀਂ ਠੀਕ ਆ ਕਿ ਆਪਣੀ ਗੱਲ ਆਪਣੇ ਲੋਕਾਂ ਦੇ ਵਿੱਚ ਤਾਂ ਰੱਖ ਰਹੇ ਹਾਂ, ਜਾਂ ਕੁਛ ਹੱਦ ਤੱਕ ਹਰਿਆਣੇ ਦੇ ਲੋਕਾਂ 'ਚ ਰੱਖ ਪਾ ਰਹੇ ਹਾਂ, ਪਰ ਮਸਲਾ ਇਹ ਆ ਕਿ ਜੋ ਦੇਸ਼ ਪੱਧਰ ਤੇ ਜਿਹਦੀ ਵਿਆਪਕਤਾ ਬਹੁਤ ਹੈ ਮੀਡੀਆ ਦੀ, ਉਹਨੂੰ ਅਸੀਂ ਕੋਈ ਕਾਟਵਾਂ ਜਵਾਬ ਨਹੀਂ ਦੇ ਪਾ ਰਹੇ। ਇਹ ਵੀ ਚੀਜ਼ ਵੇਖਣ ਵਾਲੀ ਹੈ। ਜੀ ਹੁਣ ਰਹਿ ਕੇ ਕਿਤੇ ਜਿਹੜੇ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਇਸ ਪੂਰੇ ਪ੍ਰੋਟੈਸਟ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ, ਪਰ ਉਸ ਪੱਧਰ ਦੇ ਉੱਤੇ ਨਹੀਂ ਵੀ ਜਿਸ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਹੋਵੇ। ਸੋ ਜਿੰਨੇ ਵੀ ਬਾਹਰ ਵੱਸਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਆਪੋ ਆਪਣੇ ਮੁਲਕਾਂ ਦੇ ਵਿੱਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਉੱਥੋਂ ਦੇ ਲੋਕਲ ਮੀਡੀਆ ਨੂੰ, ਉੱਥੋਂ ਦੇ ਨੈਸ਼ਨਲ ਮੀਡੀਆ ਨੂੰ ਸੰਪਰਕ ਕਰਨਾ ਚਾਹੀਦਾ। ਕਰ ਵੀ ਰਹੇ ਨੇ ਲੋਕ ਟਵਿੱਟਰ ਦੇ ਉੱਤੇ, ਫੇਸਬੁੱਕ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਉੱਤੇ, ਈਮੇਲਾਂ, ਫੋਨ ਦੇ ਜ਼ਰੀਏ। ਸੋ ਲਗਾਤਾਰ ਜਿਹੜੇ ਉਹ ਕਰਦੇ ਰਹੋ, ਕਿਉਂਕਿ ਇਹ ਲੜਾਈ ਜਿਹੜੀ ਆ ਉਹ ਲੰਬੀ ਚੱਲਣ ਵਾਲੀ ਹੈਗੀ ਆ। ਸੋ ਦੇਖਦੇ ਹਾਂ ਆਉਣ ਵਾਲੀਆਂ ਜਿਹੜੀਆਂ ਇਹ ਸੱਦੇ ਸੁੱਦੇ ਜਿਹੜੇ ਆਉਂਦੇ ਉਹਨਾਂ ਦੇ ਵਿੱਚ ਬਣਦਾ ਜਿਹੜਾ ਉਹ ਕੀ ਹੈਗਾ ਆ। ਸੋ ਕਾਫੀ ਕੱਲ੍ਹ ਕਈ ਵੀਡੀਓਜ਼ ਜਿਹੜੀਆਂ ਉਹ ਦੇਖੀਆਂ ਸਾਰਿਆਂ ਨੇ, ਅਤੇ ਉਹਦੇ ਵਿੱਚ ਕਈ ਤਾਂ ਅੱਜ ਤੱਕ ਵਾਲਿਆਂ ਨੂੰ ਜਿਹੜੇ ਉਹ ਭਜਾ ਹੀ ਵੀ ਜਾਂਦੇ ਆ ਵੀ ਤੁਸੀਂ ਹੁਣ ਕੀ ਕਰਨਾ ਆ, ਸਾਨੂੰ ਤਾਂ ਕਈ ਮਹੀਨੇ ਹੋ ਗਏ ਆ ਇੱਥੇ ਬੈਠਿਆਂ ਨੂੰ। ਸੋ ਮੀਡੀਆ ਦਾ ਰੋਲ ਤਾਂ ਵਾਕਿਆ ਹੀ ਇਸ ਤਰੀਕੇ ਦੇ ਨਾਲ ਆ। ਕੋਈ ਇਸ ਪੂਰੇ ਸੰਘਰਸ਼ ਨੂੰ, ਇਸ ਅੰਦੋਲਨ ਨੂੰ ਕਾਂਗਰਸੀ ਰੁੱਖ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਖਾਲਿਸਤਾਨੀ ਰੁੱਖ ਦੇਣ ਦੀ ਕੋਸ਼ਿਸ਼ ਕਰ ਰਿਹਾ ਆ। ਪਰ ਮਿੰਟੂ ਜੀ ਇੱਕ ਚੀਜ਼ ਤਾਂ ਜ਼ਰੂਰ ਦੇਖੀ ਗਈ ਆ, ਪੰਜਾਬੀ ਜਿਹੜਾ ਆ ਸਿੱਖ ਆ, ਜਦੋਂ ਇਹਨਾਂ ਦੇ ਲਈ ਮਰਦਾ ਆ ਤਾਂ ਉਦੋਂ ਇਹਨੂੰ ਸ਼ਹੀਦ ਕਹਿ ਦਿੰਦੇ, ਅਤੇ ਜਦੋਂ ਆਪਣੇ ਹੱਕਾਂ ਦੇ ਲਈ ਗੱਲ ਕਰਦਾ ਆ ਉਦੋਂ ਇਸ ਨੂੰ ਬੜੀ ਜਲਦੀ ਇਹ ਅੱਤਵਾਦੀ ਕਹਿ ਦਿੰਦੇ। ਇਕੱਲਾ ਪੰਜਾਬੀ ਨਹੀਂ, ਕੋਈ ਵੀ ਜਿਹੜੀ ਮਾਈਨੋਰਟੀ ਵਾਲਾ ਖਾਸ ਕਰਕੇ ਆ, ਉੱਥੇ ਇਹ ਬਹੁਤ ਜ਼ਿਆਦਾ ਪ੍ਰਚਲਨ ਜਿਹੜਾ ਲੋਕਾਂ ਦੇ ਵਿੱਚ ਚੱਲਿਆ ਹੋਇਆ ਆ। ਸੋ ਇਹ ਬਹੁਤ ਇੱਕ ਅਫਸੋਸ ਵਾਲੀ ਗੱਲ ਆ ਵੀ ਲੋਕ ਇਸ ਚੀਜ਼ ਨੂੰ ਸਮਝਣ ਤੋਂ ਜਿਹੜੇ ਕਿਤੇ ਨਾ ਕਿਤੇ ਪਰੇ ਹੋਏ ਬੈਠੇ ਆ, ਵੀ ਪਤਾ ਨਹੀਂ ਉਹਨਾਂ ਦੀਆਂ ਅੱਖਾਂ ਤੋਂ ਇਹ ਪਰਦਾ ਜਿਹੜਾ ਕਿਸ ਟਾਈਮ ਲੱਥੂਗਾ। ਦੇਖੋ ਉਹ ਤਾਂ ਚਲੋ ਚਲਾਕੀਆਂ ਕਰਦੀ ਹੈ ਜਿਹੜੀ ਹੁਕੂਮਤ ਹੁੰਦੀ ਆ, ਜੋ ਸੱਤਾਨਸ਼ੀਨ ਲੋਕ ਹੁੰਦੇ ਆ ਉਹ ਕਰਦੇ ਆ। ਪਰ ਜੇ ਅੱਜ ਦੇ ਦੌਰ ਦੇ ਵਿੱਚ ਉਹਨਾਂ ਦੇ ਮਗਰ ਲੋਕ ਲੱਗ ਜਾਣ ਤਾਂ ਫਿਰ ਉਹ ਅਫਸੋਸ ਦੀ ਗੱਲ ਜ਼ਿਆਦਾ ਹੈ। ਦੂਜੀ ਗੱਲ ਇਹ ਆ ਕਿ ਮਸਲਾ ਇੱਥੇ ਇਹ ਨਹੀਂ ਹੈ, ਤੁਸੀਂ ਜੇ ਇਸ ਚੀਜ਼ ਨੂੰ ਧਰਮ ਨਾਲ ਨਹੀਂ ਜੋੜ ਸਕਦੇ। ਇਹ ਇੱਕ ਕਿੱਤਾ ਹੈ, ਔਰ ਇਸ ਕਿੱਤੇ ਨਾਲ ਬਹੁਤ ਗਿਣਤੀ ਜੁੜੀ ਹੋਈ ਹੈ। ਇਸ ਚੀਜ਼ ਤੁਸੀਂ ਨੋਟ ਕਰੋ ਨਾ ਕਿ ਇਸ ਸਾਡੇ ਕੋਲ ਤਾਂ ਜ਼ਮੀਨ ਜਿਹੜੀ ਆ ਉਹ ਇੰਡੀਆ ਦੀ 1.5% ਹੈ ਮੇਰੇ ਖਿਆਲ ਦੇ ਨਾਲ। ਪੰਜਾਬ ਦੇ ਕੋਲ 1.5% ਹੈ, ਤੇ ਉਹਦੇ ਚ ਸਿੱਖਾਂ ਦੀ ਕਿੰਨੀ ਆ ਗਈ, ਤੇ ਬਾਕੀ ਬਚਦੀ ਜ਼ਮੀਨ ਕਿਹਦੇ ਕੋਲ ਹੈ? ਤੇ ਸੋਚੋ। ਸੋ ਇਹ ਚੀਜ਼ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਰੌਂਗ ਆ, ਬੜੀ ਗਲਤ ਆ, ਤੇ ਸਾਡੇ ਲੋਕ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾ ਰਹੇ ਕਿ ਅਸਲ ਦੇ ਵਿੱਚ ਇਹ ਇਕਨੋਮੀ ਦੀ ਲੜਾਈ ਆ।
ਇਹ ਲੜਾਈ ਨਾ ਸਿੱਖਾਂ ਦੀ ਲੜਾਈ ਆ, ਨਾ ਹਿੰਦੂਆਂ ਦੀ ਲੜਾਈ ਆ, ਨਾ ਇਕੱਲੇ ਪੰਜਾਬ ਦੀ ਲੜਾਈ ਆ। ਲੜਾਈ ਤੇ ਉਹ ਆ ਕਿ ਤੁਸੀਂ ਉਸ ਕਿੱਤੇ ਨੂੰ ਦਾਅ ਤੇ ਲਾਉਣ ਜਾ ਰਹੇ ਹੋ ਜਿਸ ਕਿੱਤੇ ਦੇ ਨਾਲ ਕਰੋੜਾਂ ਲੋਕ ਰੋਟੀ ਖਾਂਦੇ ਆ, ਵੱਝੇ ਹੋਏ ਆ। ਤੇ ਇਸ ਲੜਾਈ ਦੇ ਵਿੱਚ ਜੇ ਭੈਣ ਧੜਾ ਮੰਨ ਲਓ ਕਿਸੇ ਸਾਜ਼ਿਸ਼ ਦੇ ਤਹਿਤ ਜਾਂ ਕਿਸੇ ਸ਼ਰਾਰਤ ਦੇ ਤਹਿਤ ਉਹਨੂੰ ਨੇਪਰੇ ਚੜਾ ਜਾਂਦੇ ਨੇ ਕਿ ਮੰਨ ਲਓ ਇਹ ਸੰਘਰਸ਼ ਬਦਨਾਮ ਹੋ ਜਾਂਦਾ, ਲੀਹੋਂ ਲੱਥ ਜਾਂਦਾ ਜਾਂ ਪਾਟਕ ਪੈ ਜਾਂਦਾ ਕੋਈ, ਤਾਂ ਮੇਰੇ ਖਿਆਲ ਦੇ ਨਾਲ ਇਸ ਪੰਜਾਬ ਵਾਸਤੇ ਨਹੀਂ, ਇਹ ਪੂਰੇ ਦੇਸ਼ ਦੀ ਬਦਕਿਸਮਤੀ ਹੋਏਗੀ। ਪੂਰੇ ਦੇਸ਼ ਵਾਸਤੇ ਇਹ ਬਦਕਿਸਮਤ ਮੌਕਾ ਹੋਏਗਾ, ਕਿਉਂਕਿ ਇਹੋ ਜਿਹੀਆਂ ਲਹਿਰਾਂ ਰੋਜ਼ਾਨਾ ਨਹੀਂ ਉਸਰਦੀਆਂ। ਸਾਡੇ ਵਰਗੇ ਤਾਂ ਉਮੀਦ ਲਾਈ ਬੈਠੇ ਆ ਕਿ ਇਹਦੇ ਚੋਂ ਇੱਕ ਪੋਲੀਟੀਕਲ ਬਦਲਾਅ ਵੀ ਨਿਕਲ ਸਕਦਾ ਆਉਣ ਵਾਲੇ ਸਮੇਂ 'ਚ। ਤੇ ਆਉਣ ਵਾਲੇ ਸਮੇਂ 'ਚ ਪੰਜਾਬ, ਹਰਿਆਣਾ, ਰਾਜਸਥਾਨ ਇਹਨਾਂ 3 ਸਟੇਟਾਂ ਦੇ ਕਿਸਾਨਾਂ ਦਾ ਗੱਠਜੋੜ ਵੀ ਬਣ ਸਕਦਾ ਆਉਣ ਵਾਲੇ ਸਮੇਂ 'ਚ। ਜੀ ਬਿਲਕੁਲ। ਸੋ ਪੰਜਾਬੀਆਂ ਨੇ, ਸਿੱਖਾਂ ਨੇ, ਸਾਰਿਆਂ ਨੇ, ਕਿਸਾਨਾਂ ਨੇ ਇਸ ਟਾਈਮ ਚੌਂ ਚੁਫੇਰੇ ਜਿਹੜਾ ਆ ਇਹਨਾਂ ਦੇ ਕਹਿ ਲਓ ਵੀ ਨੱਕ 'ਚ ਦਮ ਕੀਤਾ ਹੋਇਆ ਆ। ਇੰਡੀਆ ਆਸਟ੍ਰੇਲੀਆ ਦੇ ਮੈਚ ਚੱਲਦੇ ਆ ਅਤੇ ਜਿਹੜੇ ਪੰਜਾਬੀ ਉੱਥੇ ਵੀ ਹਟੇ ਨਹੀਂ, ਉੱਥੇ ਵੀ ਪ੍ਰੋਟੈਸਟ ਵਾਲੇ ਜਿਹੜੇ ਝੰਡੇ ਲੈ ਕੇ ਅਤੇ ਪੋਸਟਰ ਲੈ ਕੇ ਅੰਦਰ ਉੱਥੇ ਜਿਹੜੇ ਉਹ ਦਿਖਾਈ ਜਾ ਰਹੇ ਸੀ। ਉੱਥੇ ਤਾਂ ਅਡਾਨੀ ਦੇ ਜਿਹੜੇ ਕੋਲ ਦੀ ਮਾਈਨ ਦੇ ਜਿਹੜੇ ਲੋਨ ਆ ਉਸ ਦੀ ਵੀ ਚਰਚਾ ਜਿਹੜੀ ਉਹਨਾਂ ਮੈਚਾਂ ਦੇ ਵਿੱਚ ਜਿਹੜੀ ਉਹ ਹੋ ਗਈ ਸੀ। ਉੱਥੇ ਵੀ ਇੱਕ ਬੰਦਾ ਉੱਥੇ ਪਹੁੰਚ ਗਿਆ ਸੀਗਾ। ਸੋ ਪਿੱਛੇ ਜਿਹੜੇ ਹਟਣ ਦੀ ਲੋੜ ਨਹੀਂ ਆ ਅਤੇ ਬਿਲਕੁਲ ਡਟ ਕੇ ਜਿਹੜਾ ਇਹਨਾਂ ਦਾ ਸਾਹਮਣਾ ਕਰਨਾ ਪਾਓ। ਜਿੱਦਾਂ ਮਿੰਟੂ ਜੀ ਹੁਣੀ ਵੀ ਕਹਿੰਦੇ ਆ ਵੀ ਸੰਘਰਸ਼ ਲੰਮਾ ਜਿਹੜਾ ਉਹ ਜਾਣ ਦੀ ਜਿਹੜੀ ਇਹ ਤਿਆਰੀ ਹੈਗੀ ਆ। ਸੋ ਮਿੰਟੂ ਜੀ ਜਿਹੜੀ ਇਹ ਗੱਲ ਕਰਦੇ ਆ ਵੀ ਲੰਮਾ ਸਮਾਂ ਜਿਹੜਾ ਇਹ ਚੱਲ ਸਕਦਾ ਆ, ਸੋ ਕਿੱਦਾਂ ਦੀਆਂ ਤਿਆਰੀਆਂ ਜਿਹੜੇ ਆ ਕਿਸਾਨ ਉੱਥੇ ਵਿੱਢੀ ਬੈਠੇ ਹੋਏ ਨੇ ਵੀ ਹਾਂ ਕੋਈ ਚੱਕਰ ਨਹੀਂ, ਆਪਾਂ ਕਿੰਨਾ ਚਿਰ ਵੀ ਰਹਿਣ ਦੇ ਲਈ ਰੈਡੀ ਹੈਗੇ ਆ, ਤਿਆਰ ਆ? ਦੇਖੋ ਉਹ ਤੇ ਇੱਥੋਂ ਤੱਕ ਕਹਿ ਰਹੇ ਆ ਕਿ 6 ਮਹੀਨਿਆਂ ਦਾ ਰਾਸ਼ਨ ਹੈ, 6 ਮਹੀਨਿਆਂ ਦਾ ਹੋਰ ਲੈ ਆਵਾਂਗੇ, ਅਸੀਂ ਕਿਹੜਾ ਕਿਤੋਂ ਲੈ ਕੇ ਆਉਣਾ, ਸਾਡੇ ਕੋਲ ਹੀ ਹੈ ਸਾਰਾ ਕੁਛ। ਤੇ ਉਹ ਤੇ ਉੱਥੇ ਖਵਾ ਰਹੇ ਆ ਲੋਕਾਂ ਨੂੰ। ਅਸੀਂ ਮੈਂ ਖੁਦ ਰੋਟੀ ਉਹਨਾਂ ਦੇ ਕੋਲੋਂ ਖਾ ਕੇ ਆਇਆ ਸਵੇਰੇ। ਉਹ ਤੇ ਉਹ ਕਹਿੰਦੇ ਆਓ ਜਿਵੇਂ ਮਰਜ਼ੀ ਛਕੋ, ਤੇ ਆਲੂ ਵਾਲੇ ਪਰੌਂਠੇ ਬਣਾਉਣ ਡਏ ਸੀ ਉੱਥੇ ਜਾਂਦਿਆਂ ਨੂੰ। ਤੇ ਮੈਂ ਆਖਿਆ ਯਾਰ ਮੈਨੂੰ ਵੀ ਖਵਾਓ ਕਿਤੇ ਅੱਜ, ਕੋਈ ਚੱਕਰ ਨਹੀਂ, ਜਿੰਨੇ ਮਰਜ਼ੀ ਖਾਓ। ਆਪ ਉਹਨਾਂ ਨੇ ਪਹਿਲਾਂ ਜਿਹੜੇ ਖਾਂਦੇ ਪਏ ਸੀ ਉਹ ਵੀ ਛੱਡਤੀ, ਕਹਿੰਦੇ ਪਹਿਲਾਂ ਤੁਸੀਂ ਖਾਓ, ਤੁਸੀਂ ਗਾਂਹ ਜਾਣਾ, ਤੁਸੀਂ ਥੱਕੇ ਹੋ ਗਏ, ਅਸੀਂ ਤੇ ਪਕਾਉਣਾ ਤੇ ਖਾਣਾ, ਤੁਸੀਂ ਜਾਓ ਖਾਓ ਕੇ ਆਪਦਾ ਕੰਮ ਕਰੋ। ਸੋ ਆਹ ਚੀਜ਼ਾਂ ਜਿਹੜੀਆਂ ਨੇ ਉਹ ਸੰਕੇਤ ਦਿੰਦੀਆਂ ਕਿ ਤਿਆਰੀ ਬਹੁਤ ਕਹਿ ਲਓ ਨਾ ਗਹਿ ਗੱਡਵੀਂ ਆ, ਜਿੱਦਾਂ ਗੱਲ ਕੀ ਨਾ ਪੂਰੀ ਗੱਡਵੀਂ ਤਿਆਰੀ ਆ। ਇੱਕ ਨੌਜਵਾਨ ਨੂੰ ਮੈਂ ਸੁਣਦਾ ਪਿਆ ਸੀ, ਉਹਦੇ ਘਰੋਂ ਫੋਨ ਆ ਰਿਹਾ ਸੀ, ਉਹ ਕਹਿੰਦਾ ਕਿ ਤੁਸੀਂ ਆਉਣ ਦੀ ਨਾ ਹੁਣ ਗੱਲ ਕਰੋ, ਹੁਣ ਤੇ ਪੁੱਛੋ ਕਿ ਜਿੱਤਣਾ ਕਦੋਂ ਹੈ ਤੇ ਜਿੱਤ ਦਾ ਐਲਾਨ ਕਦੋਂ ਹੁੰਦਾ, ਹੁਣ ਤੇ ਇਹ ਪੁੱਛੋ। ਤੇ ਉਹ ਕਹਿ ਰਿਹਾ ਸੀਗਾ ਕਿ 5 ਦਿਨ ਤੇ ਸਾਨੂੰ ਟਰਾਲੀਆਂ ਕੱਢਣ ਤੇ ਲੱਗ ਜਾਣਾ, ਇੰਨਾ ਟਰਾਲਾ ਬਾਅਦ ਇੱਥੇ ਖੜਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਮੁੰਡੇ ਕਹੀ ਜਾਂਦੇ ਆਪਦੀਆਂ ਮਾਵਾਂ ਨੂੰ ਕਿ ਹੁਣ ਤੁਸੀਂ ਆਉਣ ਦੀ ਤਰੀਕ ਨਾ ਪੁੱਛੋ, ਹੁਣ ਤੇ ਗੱਲ ਇੱਕ ਪਾਸੇ ਲਾ ਕੇ ਅਸੀਂ ਹਟਾਂਗੇ। ਤਾਂ ਨੌਜਵਾਨਾਂ ਦਾ ਡਾਢਾ ਉਤਸ਼ਾਹ। ਤੇ ਮੇਰੇ ਖਿਆਲ ਨਾਲ ਜੇ ਗੇਮ ਲੰਬੀ ਵੀ ਚੱਲਦੀ ਆ, ਮਹੀਨਾ 2 ਮਹੀਨੇ ਬਹੁਤ ਹੁੰਦਾ ਵੈਸੇ, ਇਹਦੇ 'ਚ ਮਹੀਨਾ 2 ਮਹੀਨੇ ਦਾ ਲਮਕਾ ਵੀ ਬਹੁਤ ਹੋ ਜਾਣਾ। ਮੈਨੂੰ ਨਹੀਂ ਲੱਗਦਾ ਕਿ ਮਹੀਨਾ 2 ਮਹੀਨੇ ਤੱਕ ਚੱਲੂਗੀ ਗੱਲ, ਪਰ ਜੇ ਚੱਲਦੀ ਵੀ ਆ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਕਿਸਾਨ ਹੈ ਜਿਹੜੇ ਉਹ ਇਸ ਲੜਾਈ ਨੂੰ ਇੱਥੋਂ ਤੱਕ ਤੇ ਲੈ ਜਾਣਗੇ। ਕੋਈ ਵੱਡੀ ਗੱਲ ਨਹੀਂ ਹੈਗੀ, ਲੰਬੀ ਲੜਾਈ ਚੱਲੇਗੀ ਤਾਂ ਉਹਦੇ ਵਾਸਤੇ ਤਿਆਰੀ ਵੀ ਲੰਬੀ ਹੈ ਇਹਨਾਂ ਦੀ। ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਵੀ ਦਿੱਲੀ ਤੋਂ ਵਾਪਸ ਨੂੰ ਜਿਹੜਾ ਪਰਤ ਰਹੇ ਆ, ਅਤੇ ਚਲੋ ਪਹੁੰਚੋ ਜੀ ਤੁਸੀਂ ਵੀ ਆਪਣੇ ਟਿਕਾਣਿਆਂ ਦੇ ਉੱਤੇ, ਅਤੇ ਕੱਲ੍ਹ ਨੂੰ ਫਿਰ ਖਬਰਾਂ ਦੀ ਜਿਹੜੀ ਸਾਰ ਆਪਾਂ ਲਵਾਂਗੇ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇਹ ਸੀਗੇ ਮਿੰਟੂ ਗੁਰਸਰੀਆ ਜੀ, ਜੋ ਇਸ ਮੌਕੇ ਉੱਥੇ ਦਿੱਲੀ ਦੇ ਵਿੱਚ ਪਹੁੰਚੇ ਹੋਏ ਸੀਗੇ। ਉੱਥੋਂ ਦਾ ਜਿਹੜਾ ਜਾਇਜ਼ਾ ਆ ਉਹ ਲੈ ਕੇ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਉਹਨਾਂ ਨੇ ਰੂਬਰੂ ਹੋ ਕੇ ਜਿਹੜਾ ਉਹ ਦੱਸਿਆ। ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।